ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸ਼ਾਮ ਦੇ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਅਤੇ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮਈ ਦੀ 28 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬੇਕਰਸਫੀਲਡ। ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰੋ। ਨੰਬਰ 559-905-2575 5599052575। ਮੇਜਰ ਸਿੰਘ ਸਿੱਧੂ, ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ, ਹਿਊਸਟਨ ਟੈਕਸਸ। ਸੰਧੂ ਪਰਿਵਾਰ ਫਰੀਮੌਂਟ, ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦੇ ਕੰਮ ਦੇ ਲਈ ਕਾਲ ਕਰੋ ਜੇ ਟੇਰਕੀਆਨਾ ਹੁਣਾਂ ਨੂੰ। ਨੰਬਰ 415-909-0503। ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ, ਦਰਸ਼ਨ ਸਿੰਘ ਕੰਗ, ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸੈਨੋਜ਼ੇ ਦੇ ਵਿੱਚ ਜਿਹੜਾ ਅੱਤਵਾਦੀ ਸੀ, ਜਿਸ ਨੇ 9 ਲੋਕਾਂ ਨੂੰ ਆਪਣੇ ਹੀ ਨਾਲ ਜਿਹੜੇ ਕੰਮ ਕਰਦੇ ਸੀ, ਇਨੋਸੈਂਟ ਬੰਦੇ, ਉਹਨਾਂ ਨੂੰ ਗੋਲੀ ਦੇ ਨਾਲ ਮਾਰ ਮੁਕਾਇਆ। ਸੋ ਹੁਣ ਉਹਦੇ ਬਾਰੇ ਡਿਟੇਲ ਆਉਣੀ ਸ਼ੁਰੂ ਹੋ ਗਈ ਆ। ਅੱਜ ਸੈਂਟਾ ਕਲਾਰਾ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਜਿਹੜਾ ਇਹ ਅੱਤਵਾਦੀ ਆ, ਉਹਦੇ ਘਰ ਦੀ ਜਿਹੜੀ ਆ ਤਲਾਸ਼ੀ ਲਈ, ਜਿਹਦੇ ਵਿੱਚੋਂ 12 ਫਾਇਰ ਆਰਮ, 25,000 ਰਾਊਂਡਸ ਆਫ ਡਿਫਰੈਂਟ ਟਾਈਪਸ ਆਫ ਐਮੂਨੀਸ਼ਨ ਅਤੇ 17 ਜਿਹੜੀਆਂ ਕੋਕਟੇਲਸ ਉਹਦੇ ਘਰ ਦੇ ਵਿੱਚੋਂ ਮਿਲੀਆਂ ਹੈਗੀਆਂ। ਸੋ ਤੁਸੀਂ ਦੇਖੋ ਵੀ 25,000 ਐਮੂਨੀਸ਼ਨ ਬੋਰੀਆਂ ਭਰ ਕੇ ਉਸਨੇ ਜਿਹੜਾ ਰੱਖਿਆ ਹੋਇਆ ਸੀ। ਅਤੇ ਦੂਸਰੇ ਪਾਸੇ ਜੇ ਗੱਲ ਕਰਦੇ ਜਾਈਏ ਗਨਮੈਨ ਦੀ, ਹੁਣ ਇਹ ਵੀ ਡਿਟੇਲ ਆਉਣੀਆਂ ਸ਼ੁਰੂ ਹੋਈਆਂ ਪਈ ਉਸ ਦੀ ਡਿਸਪਲਿਨਰੀ ਹੀਅਰਿੰਗ ਹੋਣੀ ਸੀ, ਕਿਉਂਕਿ ਉਸ ਨੇ ਰੇਸਿਸਟ ਰਿਮਾਰਕਸ ਜਿਹੜੇ ਆ ਉਹ ਆਪਣੇ ਨਾਲ ਦੇ ਇੰਪਲਾਈਜ਼ ਆ ਉਹਨਾਂ ਦੇ ਅਗੇਂਸਟ ਜਿਹੜੇ ਕਹੇ ਸੀਗੇ, ਜਿਹਦੇ ਕਰਕੇ ਉਹਨੂੰ ਉੱਥੇ ਬੁਲਾਇਆ ਗਿਆ ਸੀ। ਸੋ ਜਿਸ ਤਰ੍ਹਾਂ ਇਹ ਵੀ ਖਬਰ ਆਈ ਆ ਵੀ ਜਦੋਂ ਫਿਲੀਪਾਈਨਸ ਤੋਂ ਵਾਪਸ ਆ ਰਿਹਾ ਸੀ ਕੁਛ ਸਾਲ ਪਹਿਲਾਂ, ਏਅਰਪੋਰਟ ਦੇ ਉੱਤੇ ਉਹਨੂੰ ਜਦ ਤਲਾਸ਼ੀ ਲਈ ਗਈ ਸੀ ਤਾਂ ਉਹਦੇ ਕੋਲੋਂ ਉੱਦਾਂ ਦਾ ਮਟੀਰੀਅਲ ਮਿਲਿਆ ਸੀ ਵੀ ਕਿਸ ਤਰ੍ਹਾਂ ਜਿਹੜਾ ਬੰਬ ਬਣਾਉਣੇ ਆ ਜਾਂ ਹੋਰ ਟੈਰਰਿਜ਼ਮ ਵਾਲਾ। ਉਸ ਟਾਈਮ ਦੇ ਉੱਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਕਿਉਂ ਨਹੀਂ ਜਿਹੜਾ ਆ ਸੈਨੋਜ਼ੇ ਦੇ ਵਿੱਚ ਜਿਹੜੀ ਲੋਕਲ ਪੁਲਿਸ ਆ ਜਾਂ ਜਿਹੜੀ ਸੈਂਟਾ ਕਲਾਰਾ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਆ, ਉਹਨਾਂ ਨੂੰ ਰਿਪੋਰਟ ਕਿਉਂ ਨਹੀਂ ਕੀਤਾ ਗਿਆ। ਹੋ ਸਕਦਾ ਜੇ ਉਸ ਟਾਈਮ 'ਤੇ ਕੀਤਾ ਗਿਆ ਹੁੰਦਾ। ਇਸੇ ਤਰ੍ਹਾਂ ਉਹਦੀ ਜਿਹੜੀ ਐਕਸ ਵਾਈਫ ਆ, ਹੁਣ ਉਹ ਬੋਲ ਰਹੀ ਆ ਵੀ ਜੀ ਉਹ ਬੰਦਾ ਇੱਦਾਂ ਦਾ ਸੀ, ਪਹਿਲਾਂ ਕਿਉਂ ਨਹੀਂ ਜਿੱਥੇ ਉਹ ਕੰਮ ਕਰਦਾ ਸੀ ਇਹਦੇ ਬਾਰੇ ਦੱਸਿਆ ਗਿਆ। ਇਹ ਹੁਣ ਬਹੁਤ ਵੱਡਾ ਕੁਐਸਚਨ ਆਉਣ ਵਾਲੇ ਸਮੇਂ 'ਚ। ਬਿਲਕੁਲ ਜੀ, 25,000 ਅਸਲਾ ਗੋਲੀਆਂ ਜਿਹੜੀਆਂ ਆ, ਇਹਨੇ ਪਤਾ ਨਹੀਂ ਕਿਹੜੇ ਮੁਲਕ ਦੇ ਨਾਲ ਜੰਗ ਲੜਨੀ ਸੀਗੀ, ਇਕੱਲੇ ਨਹੀਂ। ਜਿਹੜਾ ਇਹਨਾਂ ਲੈ ਕੇ ਬੈਠਾ ਸੀ ਮੋਲੋਟੋਵ ਜਿਹੜੇ ਬੰਬ ਹੁੰਦੇ ਆ, ਉਹ ਉਸਦੇ ਘਰੋਂ ਲੱਭੇ ਆ। ਅਤੇ 12 ਜਿਹੜੀਆਂ ਬੰਦੂਕਾਂ ਦੱਸੀਆਂ ਸੀ। ਆਲਰੇਡੀ ਇਹ ਰਿਪੋਰਟਾਂ ਹੈਗੀਆਂ ਵੀ ਜਿਹੜੀ ਕੈਲੀਫੋਰਨੀਆ ਦੇ ਵਿੱਚ ਗੈਰ ਕਾਨੂੰਨੀ ਹੈਗੀ ਆ ਹਾਈ ਕਪੈਸਿਟੀ ਮੈਗਜ਼ੀਨਸ, ਉਹ ਵੀ ਇਸ ਦੇ ਕੋਲ ਸੀ। ਉਹੀ ਜਿਹੜੀ ਉਸਨੇ ਇਸ ਗੋਲੀ ਕਾਂਡ ਦੇ ਵਿੱਚ ਇਸ ਅੱਤਵਾਦੀ ਨੇ ਜਿਹੜੀ ਉਹ ਵਰਤੀ ਸੀ। ਹੁਣ ਉਹਦਾ ਪਿਓ ਮੂਹਰੇ ਆ ਗਿਆ ਜੀ, ਮੈਂ ਮਾफ़ੀ ਮੰਗਦਾ ਵੀ ਮੇਰਾ ਮੁੰਡਾ ਜਿਹੜਾ ਉਹ ਬਾਈਪੋਲਰ ਸੀਗਾ। ਪਰ ਭਾਈ ਇਹੋ ਜਿਹੀਆਂ ਚੀਜ਼ਾਂ ਪਹਿਲੋਂ ਦੱਸਣੀਆਂ ਸੀਗੀਆਂ, ਅਤੇ ਨਾਲੇ ਜੇ ਇੱਦਾਂ ਦੀਆਂ ਇਹਦੀਆਂ ਹਰਕਤਾਂ ਸੀਗੀਆਂ ਅਤੇ ਫਿਰ ਜ਼ਿੰਮੇਵਾਰੀ ਕੌਣ ਬਣਦੀ, ਕਿਹਦੀ ਬਣਦੀ ਆ। ਹੁਣ ਦੇਖੋ ਵੀ ਫੈਡਰਲ ਅਧਿਕਾਰੀ ਵੀ ਇਸ ਦੇ ਵਿੱਚ ਬਾਰ-ਬਾਰ, ਹਰਜੋਤ ਸਿੰਘ ਜੀ, ਇੱਕ ਵਾਰੀ ਨਹੀਂ ਕਈ ਵਾਰੀ ਹੁਣ ਹੋ ਚੁੱਕਾ ਆ। FBI ਵੀ ਕਈ ਥਾਵਾਂ ਦੇ ਉੱਤੇ ਉਹਨਾਂ ਨੂੰ ਪਤਾ ਹੁੰਦਾ ਆ ਵੀ ਇਹ ਬੰਦਾ ਇੱਦਾਂ ਦੇ ਘਟਨਾਵਾਂ ਨੂੰ ਅੰਜਾਮ ਦੇ ਸਕਦਾ ਆ, ਜਾਂ ਜਿੱਦਾਂ ਵੀ ਆ, ਜਾਂ ਉਹਨਾਂ ਦੇ ਹੱਥ ਵੱਜੇ ਆ, ਜਾਂ ਕੁਛ ਨਾ ਕੁਛ ਜੋ ਵੀ ਇਸ ਦੇ ਵਿੱਚ ਹੈਗਾ ਆ, ਕਿਤੇ ਨਾ ਕਿਤੇ ਹੁਣ ਕੁਛ ਕਰਨ ਦੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ ਵੀ ਭਾਈ ਅਜਿਹੇ ਬੰਦਾ ਦੇ ਕੋਲੋਂ ਇੱਦਾਂ ਦੇ ਹਥਿਆਰ ਜਿਹੜੇ ਉਹ ਵਾਪਸ ਲਏ ਜਾਣ, ਜਿਹਦੇ ਨਾਲ ਇੰਨੇ ਲੋਕਾਂ ਨੂੰ ਜਿਹੜਾ ਉਹ ਮਾਰ ਘੱਤਦੇ ਆ। ਹੁਣ ਕੋਈ ਕਹਿ ਤਾਂ ਦਿੰਦਾ ਵੀ ਭਾਈ ਗੱਡੀ ਵੀ ਚਾੜ ਸਕਦਾ ਅਤੇ ਜਿਹੜਾ ਜੀ ਗੋਲੀ ਵੀ ਜਿਹੜਾ ਆ ਉਹ ਜਿਹੜਾ ਜੀ ਚਾਕੂ ਦੇ ਨਾਲ ਵੀ ਮਾਰ ਸਕਦਾ। ਚਾਕੂ ਦੇ ਨਾਲ ਇਕੱਠੇ ਜਿਹੜੇ 2 ਥਾਵਾਂ ਦੇ ਉੱਤੇ ਜਾ ਕੇ ਪਹਿਲੋਂ 5 ਇੱਕ ਥਾਂ 'ਤੇ ਮਾਰਨੇ, ਫਿਰ 3 ਜਿਹੜੇ ਹੋਰ ਮਾਰਨੇ, ਉਹ ਕੰਮ ਜਿਹੜਾ ਆ ਉਹ ਤਾਂ ਬਹੁਤ ਔਖਾ ਹੈਗਾ। ਇੰਨੀ ਤੇਜ਼ੀ ਦੇ ਨਾਲ
ਜਿਹੜੀ ਉੱਥੇ ਕਤਲੋਗਾਰਤ ਜਿਹੜੀ ਉਹ ਨਹੀਂ ਕਰ ਸਕਦਾ। ਸੋ ਜਿਹੜੇ ਲਾ ਅਬਾਈਡਿੰਗ ਗਨ ਓਨਰਸ ਆ ਉਹਨਾਂ ਨੂੰ ਵੀ ਇਸ ਚੀਜ਼ ਦੇ ਉੱਤੇ ਜਿਹੜਾ ਹੁਣ ਦੇਖਣਾ ਪੈਣਾ ਵੀ ਅਜਿਹੇ ਸ਼ਦਾਈ ਬੰਦਿਆਂ ਦੇ ਹੱਥੋਂ ਇਹ ਚੀਜ਼ਾਂ ਕਿੱਦਾਂ ਇਹਨਾਂ ਦੇ ਜਾਣੋ ਜਿਹੜੀਆਂ ਉਹ ਰੁਕਣ, ਕਿਉਂਕਿ ਅਦਰਵਾਈਜ਼ ਤੁਹਾਡਾ ਜਿਹੜਾ ਸੈਕਿੰਡ ਅਮੈਂਡਮੈਂਟ ਰਾਈਟ ਹੈਗਾ ਆ ਉਸ ਦੇ ਤਾਂ ਦੁਆਲੇ ਪਹਿਲੋਂ ਹੀ ਜਿਹੜੇ ਆ ਉਹ ਬਹੁਤ ਜ਼ਿਆਦਾ ਪੋਲੀਟੀਸ਼ੀਅਨ ਆ ਉਹ ਹੋਏ ਪਏ ਆ, ਉਸ ਨੂੰ ਰੌਲਾ ਜਿਹੜਾ ਆ ਉਸ ਨੂੰ ਬਹੁਤ ਜ਼ਿਆਦਾ ਪਿਆ ਆ, ਉਹਨਾਂ ਨੂੰ ਬਹਾਨਾ ਜਿਹੜਾ ਫਿਰ ਹੋਰ ਨਾ ਹੋਰ ਜਿਹੜਾ ਉਹ ਲੱਭਦਾ ਜਾਣਾ ਆ। ਤੁਸੀਂ ਜਿਹੜਾ ਹਰਜੋਤ ਸਿੰਘ ਜੀ ਦੇਖ ਲਓ, ਯਾਦ ਕਰਾਉਂਦੇ ਜਾਈਏ ਜਿਹੜੇ ਆਈ ਥਿੰਕ ਕਿੰਡਰ ਐਗਜ਼ ਸੀਗੇ ਹਰਜੋਤ ਸਿੰਘ ਜੀ, ਬੱਚਿਆਂ ਦੇ ਕਿਸੇ ਦੇ ਜਿਹੜੇ ਆ ਉਹ ਉਹਨਾਂ ਦੇ ਅੰਦਰ ਜਾ ਕੇ ਉਸ ਦੀ ਕਿਸੇ ਦੇ ਬੱਚੇ ਦੀ ਮੌਤ ਹੋਣ ਦੇ ਕਾਰਨ ਕਰਕੇ ਉਹ ਅਮਰੀਕਾ ਦੇ ਵਿੱਚੋਂ ਬੈਨ ਹੋ ਗਏ। ਹੁਣ ਇੱਥੇ ਕਿੰਨੇ ਬੱਚਿਆਂ ਦੀ ਜਾਨ ਜਿਹੜੀ ਲੈ ਚੁੱਕੀ ਆ ਅਜਿਹੀਆਂ ਜਿਹੜੀਆਂ ਘਟਨਾਵਾਂ, ਪਰ ਉਸ ਨੂੰ ਲੈ ਕੇ ਇੱਦਾਂ ਦੀ ਕੋਈ ਚੀਜ਼ ਜਿਹੜੀ ਆ ਉਹ ਹੈ ਨਹੀਂ ਆ। ਪਰ ਉਸ ਦੇ ਉੱਤੇ ਵੀ ਫਿਰ ਜਿਹੜੇ ਉਹ ਸਵਾਲ ਜਿਹੜੇ ਉਹ ਉੱਠ ਜਾਂਦੇ ਕੀ ਆ ਇਸ ਸਾਰੇ ਕਾਸੇ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਜਿਹੜਾ ਮੁੰਡਾ ਤਪਤੇਜ ਸਿੰਘ ਜਿਸ ਨੇ ਆਪਣੀ ਜਾਨ ਜਿਹੜੀ ਆ ਉਹ ਕੁਰਬਾਨ ਕਰਕੇ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਆ। ਹੁਣ ਹੋਰ ਗੱਲਾਂ ਜਿਹੜੀਆਂ ਉਸ ਦੇ ਬਾਬਤ ਸਮਝ ਜਿਹੜੀਆਂ ਉਹ ਆ ਰਹੀਆਂ ਵੀ ਕਿੰਨੀ ਬਹਾਦਰੀ ਦਾ ਕੰਮ ਇਸ ਮੁੰਡੇ ਨੇ ਜਿਹੜਾ ਉਹ ਕੀਤਾ ਆ। ਇਹ ਦੋ ਜਿਸ ਦੇ ਛੋਟੇ ਛੋਟੇ ਜਿਹੜੇ ਉਹ ਬੱਚੇ ਸੀਗੇ ਉਹ ਦੇਖੋ ਹਰਜੋਤ ਸਿੰਘ ਜੀ ਕਹਿੰਦੇ ਵੀ ਜਦੋਂ ਉਸ ਨੂੰ ਗੋਲੀ ਕਾਂਡ ਦੇ ਬਾਰੇ ਪਤਾ ਲੱਗਾ ਵੀ ਐਕਟਿਵ ਸ਼ੂਟਰ ਹੈਗਾ ਆ, ਉਹ ਆਪਣੀ ਬਿਲਡਿੰਗ 'ਚੋਂ ਨੱਠ ਕੇ ਦੂਜੇ ਪਾਸੇ ਬਿਲਡਿੰਗ ਦੇ ਵਿੱਚ ਗਿਆ, ਉੱਥੇ ਲੋਕਾਂ ਨੂੰ ਕਿਹਾ ਵੀ ਤੁਸੀਂ ਸੁਰੱਖਿਅਤ ਹੋਵੋ। ਇੱਕ ਬੀਬੀ ਨੂੰ ਉਸਨੇ ਲਕਾਇਆ, ਹੋਰ ਕਿੰਨਿਆਂ ਨੂੰ ਜਿਹੜਾ ਉਹਨਾਂ ਨੇ ਰੋਕਿਆ ਲਕਾਇਆ ਵੀ ਤੁਸੀਂ ਆਪਣੇ ਆਪ ਨੂੰ ਇੱਥੇ ਸੇਫ ਰੱਖੋ, ਅੰਦਰੋਂ ਲੌਕ ਲਾਓ। ਫੋਨ ਕੀਤੇ ਆਪਣੇ ਜਿਹੜੇ ਨਾਲ ਦੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ। ਫਿਰ ਉਸ ਤੋਂ ਬਾਅਦ ਦੇ ਵਿੱਚ ਕਹਿੰਦਾ ਵੀ ਇਸ ਤੋਂ ਪਹਿਲਾਂ ਇਹ ਆਪਣੀ ਇਹ ਵਾਲੀ ਬਿਲਡਿੰਗ ਦੇ ਵਿੱਚ ਵੜ ਜਾਵੇ, ਮੈਂ ਜਾ ਕੇ ਜਿਹੜਾ ਆ ਉਹ ਲੌਕ ਆਪਣਾ ਬੂਹਾ ਦਰਵਾਜ਼ਾ ਜਿਹੜਾ ਉਹ ਬੰਦ ਕਰਕੇ ਆਉਂਦਾ ਆ। ਪਰ ਕਹਿੰਦੇ ਜਦੋਂ ਉੱਥੋਂ ਜਾ ਰਿਹਾ ਸੀਗਾ ਅਤੇ ਉਸੇ ਦੌਰਾਨ ਹੀ ਜਿਹੜਾ ਇਹ ਗੋਲੀ ਕਾਂਡ ਕਰਨ ਵਾਲਾ ਇਹ ਅੱਤਵਾਦੀ ਆ ਉਸ ਦੇ ਨਾਲ ਇਸ ਦੀ ਭਿੜਤ ਹੋਈ ਆ ਅਤੇ ਇਸ ਦੇ ਜਿਹੜੀਆਂ ਉਹ ਗੋਲੀਆਂ ਉਸ ਨੇ ਮਾਰ ਖੱਤੀਆਂ ਹੈਗੀਆਂ ਆ। ਅਨਕਨਫਰਮ ਰਿਪੋਰਟ ਇਹ ਕਹਿੰਦੇ ਵੀ 5 ਦੇ ਕਰੀਬ ਜਿਹੜੀਆਂ ਗੋਲੀਆਂ ਆ ਇਸ ਗੁਰਸਿੱਖ ਨੌਜਵਾਨ ਦੇ ਮਾਰੀਆਂ ਉਹਨਾਂ ਸਾਹਮਣੇ। ਸੋ ਪੂਰੇ ਦੁਨੀਆ ਦੇ ਵਿੱਚ ਜਿਹੜੀ ਉਹਨਾਂ ਦੀ ਐਪਰੀਸ਼ੀਏਸ਼ਨ ਹੋ ਰਹੀ ਆ ਵੀ ਇੰਨੀ ਬਹਾਦਰੀ ਵਾਲਾ ਕੰਮ ਕੀਤਾ। ਕੱਲ੍ਹ ਸੈਨੋਜ਼ੇ ਦੇ ਵਿੱਚ ਕੈਂਡਲ ਲਾਈਟ ਵਿਜਲ ਵੀ ਸੀ, ਉੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ ਸੀ ਅਤੇ ਉਹ ਬੀਬੀ ਵੀ ਸੀ ਜਿਸ ਨੇ ਆਪਣੇ ਗਲ ਦੇ ਵਿੱਚ ਲਿਖ ਕੇ ਫੱਟਾ ਪਾਇਆ ਸੀ ਵੀ ਮੈਂ ਤਪਤੇਜਦੀਪ ਸਿੰਘ ਦੀ ਕੁਰਬਾਨੀ ਕਰਕੇ ਜੀਂਦੀ ਹਾਂ ਵੀ ਮੈਨੂੰ ਉਸ ਨੇ ਬਚਾਇਆ। ਜੀ ਬਿਲਕੁਲ। ਹੁਣ ਜਿਹੜੇ ਆਪਣੇ ਇੱਥੋਂ ਦੇ ਸੈਨੋਜ਼ੇ ਦੇ ਡਿਸਟ੍ਰਿਕਟ ਅਟਾਰਨੀ ਜੈਫ ਰੋਜ਼ਨ ਆ ਉਹਨਾਂ ਨੇ ਵੀ ਸਵਾਲ ਚੱਕੇ ਆ ਵੀ ਸਾਨੂੰ ਜਿਹੜਾ ਆ ਇਸ ਬੰਦੇ ਦੇ ਬਾਰੇ ਫੈਡਰਲ ਜਿਹੜੀ ਆ ਉਹਨਾਂ ਨੇ ਡਿਪਾਰਟਮੈਂਟ ਨੇ ਕੁਝ ਵੀ ਦੱਸਿਆ ਨਹੀਂ ਸੀਗਾ ਵੀ ਜਿਹੜਾ ਤੁਸੀਂ ਹਰਜੋਤ ਸਿੰਘ ਜੀ ਕਿਹਾ ਸੀਗਾ ਵੀ ਜਦੋਂ ਇਹ ਛੁੱਟੀ ਕੱਟ ਕੇ ਵਾਪਸ ਆ ਰਿਹਾ ਸੀ ਵੀ ਇਸ ਤੋਂ ਅੱਤਵਾਦੀ ਜਿਹੜਾ ਲਿਟਰੇਚਰ ਜਿਹੜਾ ਉਹ ਫੜਿਆ ਗਿਆ ਸੀ। ਪਰ ਤੁਸੀਂ ਦੇਖ ਲਓ ਕਿਤੇ ਵੀ ਇਸ ਬੰਦੇ ਨੂੰ ਅੱਤਵਾਦੀ ਕਹਿਣ ਤੋਂ ਅਜੇ ਤੱਕ ਗਰੇਜ ਕਰ ਰਹੇ ਆ ਵੀ ਇਹ ਇਸ ਤਰੀਕੇ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਮੀਡੀਆ, ਚਾਹੇ ਲਿਬਰਲ ਮੀਡੀਆ ਚਾਹੇ ਕੰਜ਼ਰਵੇਟਿਵ ਕੋਈ ਵੀ ਹੋਵੇ, ਕੋਈ ਵੀ ਜਿਹੜਾ ਇਸ ਨੂੰ ਇਸ ਪਾਸੇ ਵੱਲ ਨੂੰ ਜਿਹੜਾ ਜੋੜ ਕੇ ਜਿਹੜਾ ਉਹ ਰਾਜੀ ਨਹੀਂ ਆ। ਬਲਕਿ ਉਸ ਦੇ ਬਾਈਪੋਲਰ ਹੋਣ ਦੀ ਇਹ ਤਾਂ ਚੰਗਾ ਵੀ ਸੀਗਾ ਜੀ, ਮਾੜਾ ਵੀ ਸੀਗਾ, ਵਿੱਚ ਇੱਦਾਂ ਸੀਗਾ। ਸੋ ਉਸ ਦੇ ਪਾਪ ਧੋਣ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਆਪਾਂ ਨੂੰ ਸਭ ਨੂੰ ਹੀ ਪਤਾ ਹੈ ਵੀ ਜੇ ਕਿਸੇ ਹੋਰ ਰੰਗ ਦਾ ਹੁੰਦਾ ਤਾਂ ਹੁਣ ਤੱਕ ਇੱਥੇ ਕਿੱਦਾਂ ਦਾ ਜਿਹੜਾ ਉਸ ਦਾ ਹੁਲੀਆ ਅਤੇ ਕਿੱਦਾਂ ਦਾ ਜਿਹੜਾ ਉਸ ਦੇ ਪ੍ਰਤੀ ਨਜ਼ਰੀਆ ਜਿਹੜਾ ਉਹ ਆਪਾਂ ਨੂੰ ਪੇਸ਼ ਕੀਤਾ ਜਾਣਾ ਸੀਗਾ। 25,000 ਜਿਹੜੀਆਂ ਗੋਲੀਆਂ ਰੱਖੀਆਂ, ਉਹ ਭਾਵੇਂ ਲੋਕ ਕਹਿੰਦੇ ਹੁਣ ਵੀ ਚੱਲ ਇੰਨੀਆਂ ਤਾਂ ਕਈਆਂ ਦੇ ਕੋਲ ਹੋਣਗੀਆਂ ਵੀ, ਪਰ ਇੱਕ ਬੰਦਾ ਜਿਹੜਾ ਆਲਰੇਡੀ ਇਸ ਤਰੀਕੇ ਦਾ ਜਿਹੜਾ ਉਹ ਖਿਆਲਾਤ ਰੱਖਦਾ ਹੈ ਉਹਦੇ ਕੋਲ ਇੰਨੀਆਂ ਜਿਹੜੀਆਂ ਆ ਉਹ ਗੋਲੀਆਂ ਰੱਖ ਕੇ ਅਤੇ ਉਹਨੇ ਕਰਨਾ ਕੀ ਸੀ, ਪਤਾ ਨਹੀਂ ਕਿਹੜੇ ਮੁਲਕ ਦੇ ਨਾਲ ਇਹਨੇ ਜਿਹੜੀ ਉਹ ਜੰਗ ਜਿਹੜੀ ਉਹ ਲੜਨੀ ਸੀਗੀ। ਅਤੇ ਇਨ ਦੀ ਐਂਡ ਕੀਤਾ ਕੀ ਆ, 9 ਜਿਹੜੇ ਬੇਕਸੂਰ ਲੋਕਾਂ ਦੀ ਜਾਨ ਲੈ ਕੇ 9 ਪਰਿਵਾਰਾਂ ਦੇ ਵਿੱਚ ਜਿਹੜੇ ਆ ਸੱਥਰ ਵਿਛਾ ਕੇ ਅਤੇ ਬਾਅਦ 'ਚ ਆਪਣੇ ਆਪ ਨੂੰ ਬੁਝਦਲਾਂ ਵਾਂਗੂ ਗੋਲੀ ਮਾਰ ਕੇ ਜਿਹੜਾ ਉਹ ਮਰ ਗਿਆ। ਕੀ ਜਿਹੜਾ ਉਸਨੇ ਜਿਹੜਾ ਉਹ ਕੀਤਾ ਅਤੇ ਕੀ ਕੁਛ ਜਿਹੜਾ ਉਹ ਪਿੱਛੇ ਜਿਹੜਾ ਉਹ ਛੱਡ ਗਿਆ ਆ ਪਤਾ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਹੋਰ ਕਿੰਨੀਆਂ ਘਟਨਾਵਾਂ ਜਿਹੜੀਆਂ ਉਹ ਆਪਾਂ ਨੂੰ ਸੁਣਨੀਆਂ ਦੇਖਣੀਆਂ ਪੈਣਗੀਆਂ। ਬਿਲਕੁਲ। ਇਨਵੈਸਟੀਗੇਟਰਸ ਨੇ 9mm ਜਿਹੜੀਆਂ ਹੈਂਡਗਨਸ ਆ 3 ਉਹ ਜਿਹੜਾ ਜਿੱਥੇ ਇਹ ਘਟਨਾ ਵਾਪਰੀ ਆ ਉੱਥੋਂ ਉਹਨਾਂ ਨੂੰ ਮਿਲੀਆਂ ਅਤੇ ਬਹੁਤ ਜ਼ਿਆਦਾ ਲੋਡਡ ਮੈਗਜ਼ੀਨਸ ਵੀ ਉੱਥੇ ਸੀਗੇ। ਅਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਆਇਓਵਾ ਦੇ ਵਿੱਚ ਇੱਕ ਜਿਹੜੀ ਯੂਨੀਵਰਸਿਟੀ ਦੀ ਸਟੂਡੈਂਟ ਸੀ ਉਸ ਨੂੰ ਇੱਕ ਫਾਰਮ ਦੇ ਵਿੱਚ ਕੰਮ ਕਰਦੇ ਬੰਦੇ ਵੱਲੋਂ ਹੀ ਕਿਡਨੈਪ ਕਰਕੇ ਜਿਹੜਾ ਆ ਮਾਰ ਦਿੱਤਾ ਗਿਆ ਸੀ, ਸਟੈਬ ਕਰਕੇ। 20 ਸਾਲਾਂ ਦੀ ਇਹ ਜਿਹੜੀ ਕਾਲਜ ਸਟੂਡੈਂਟ ਸੀਗੀ ਉਸ ਨੂੰ ਉਸ ਨੂੰ ਪਿਛਲੇ ਸਾਲ 2018 ਦੇ ਵਿੱਚ
ਮਾਰ ਦਿੱਤਾ ਗਿਆ ਸੀ। ਆਇਓਵਾ ਸਟੇਟ ਯੂਨੀਵਰਸਿਟੀ ਦੀ ਇਹ ਸਟੂਡੈਂਟ ਸੀਗੀ। ਉਸ ਦੇ ਸੰਬੰਧ ਦੇ ਵਿੱਚ ਇੱਕ ਇਲੀਗਲ ਮੈਕਸੀਕਨ ਮੂਲ ਦਾ ਜਿਹੜਾ ਇਮੀਗਰੈਂਟ ਵਰਕਰ ਆ, ਉਸ ਨੂੰ ਜਿਹੜਾ ਹੁਣ ਕਨਵਿਕਟ ਕੀਤਾ ਗਿਆ ਹੈਗਾ ਆ। ਕ੍ਰਿਸਟੀਅਨ ਰਿਵੇਰਾ 26 ਸਾਲਾਂ ਦਾ ਜਿਹੜਾ ਆ, ਉਸ ਨੂੰ ਚਾਰਜ ਕੀਤਾ ਗਿਆ ਵੀ ਉਸ ਨੇ ਜਿਹੜੀ ਆ ਇਸ ਕਾਲਜ ਦੀ ਜਿਹੜੀ ਸਟੂਡੈਂਟ ਆ ਉਸ ਨੂੰ ਮਾਰਿਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਜਨਵਰੀ 6 ਵਾਲਾ ਜਿਹੜਾ ਕਮਿਸ਼ਨ ਆ ਉਸ ਨੂੰ ਬਣਨ ਦੇ ਵਿੱਚ ਜਿਹੜੀ ਉਹ ਰੋਕ ਲਾ ਦਿੱਤੀ ਸੀ। ਇਸ ਨੂੰ ਲੈ ਕੇ ਹੁਣ ਜਿਹੜੇ ਡੈਮੋਕ੍ਰੇਟਸ ਆ ਉਹ ਪੁਸ਼ ਕਰ ਰਹੇ ਆ ਵੀ ਜਿਹੜੀ ਹਾਊਸ ਸਿਲੈਕਟ ਕਮੇਟੀ ਆ ਉਸ ਦੇ ਵਿੱਚ ਇਹ ਜਿਹੜਾ ਬਾਈਪਾਰਟੀਜ਼ਨ ਪ੍ਰੋਬ ਆ ਉਸ ਦੀ ਜਿਹੜੀ ਜਾਂਚ ਆ ਉਹ ਸ਼ੁਰੂ ਕਰਵਾਈ ਜਾਵੇ। ਅੱਜ 11 ਜਿਹੜੇ ਸੈਨੇਟਰ ਆ ਜਨਵਰੀ 6 ਦੇ ਕਮਿਸ਼ਨ ਨੂੰ ਲੈ ਕੇ ਜਿਹੜੀ ਵੋਟ ਹੋਣੀ ਸੀਗੀ ਉਸ ਦੇ ਵਿੱਚ ਮੌਜੂਦ ਨਹੀਂ ਸੀਗੇ। ਦੂਜੇ ਪਾਸਿਓਂ ਕਈ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਦੇ ਸਮਰਥਕ ਆ ਉਹ ਕਹਿ ਰਹੇ ਸੀਗੇ ਵੀ ਹੁਣ ਮੌਕਾ ਹੈਗਾ ਆ ਵੀ ਫਿਲਬਸਟਰ ਤੋਂ ਬਗੈਰ ਜਿਹੜਾ ਆ ਤੁਸੀਂ ਜਿਹੜਾ ਫਿਲਬਸਟਰ ਨੂੰ ਐਂਡ ਕਰਨ ਵਾਲਾ ਰੂਲ ਆ ਉਹ ਤੁਸੀਂ ਲੈ ਕੇ ਆ ਸਕਦੇ ਆ। ਮਿਚ ਮਕੌਨਲ ਨੂੰ ਜਿਹੜੇ ਆ ਇਸ ਟਾਈਮ ਬਹੁਤ ਸਾਰੇ ਲੋਕ ਜਿਹੜੇ ਆ ਉਹ ਸ਼ਰਮਿੰਦਿਆਂ ਜਿਹੜੇ ਉਹ ਕਰ ਰਹੇ, ਕਹਿੰਦੇ ਵੀ ਉਸਨੇ ਪਰਸਨਲ ਫੇਵਰ ਦੇ ਤੌਰ ਦੇ ਉੱਤੇ GOP ਸੈਨੇਟਰਸ ਨੂੰ ਕਿਹਾ ਸੀਗਾ ਵੀ ਤੁਸੀਂ ਇਸ ਕਮਿਸ਼ਨ ਦੇ ਅਗੇਂਸਟ ਜਿਹੜੀ ਉਹ ਵੋਟ ਪਾਉਣੀ ਆ। ਮਿਚ ਮਕੌਨਲ ਇਸ ਜਿਹੜੀ ਹੋਈ ਹਿੰਸਾ ਦੇ ਖਿਲਾਫ ਬੋਲਣ ਤੋਂ ਬਾਅਦ ਦੇ ਵਿੱਚ ਹੁਣ ਇੱਕਦਮ ਜਿਹੜਾ ਆ ਇਸ ਦੇ ਉੱਤੇ ਪਰਦਾ ਪਾਉਣ ਦੇ ਉੱਤੇ ਜਿਹੜਾ ਉਹ ਲੱਗਾ ਹੋਇਆ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਕਹਿੰਦੇ ਵੀ $3.6 ਟ੍ਰਿਲੀਅਨ ਜਿਹੜਾ ਆ ਟੈਕਸ ਹਾਈਕ ਕਰਨ ਜਾ ਰਹੇ ਆ ਅਮੀਰਾਂ ਤੇ ਕਾਰਪੋਰੇਸ਼ਨਾਂ ਤੋਂ। ਉਹ ਇਹ ਜਿਹੜਾ ਟੈਕਸ ਆ ਉਹ ਕਲੈਕਟ ਕੀਤਾ ਜਾਊਗਾ। ਇਹਦੇ ਸੰਬੰਧ ਦੇ ਵਿੱਚ ਕੁਛ ਕੁ ਉਹਨਾਂ ਨੇ ਫਿਗਰ ਦੇਣੇ ਸ਼ੁਰੂ ਕੀਤੇ ਆ। ਕਹਿੰਦੇ ਪਈ ਜਿਹੜਾ 37% ਟੌਪ ਦੇ ਜਿਹੜੇ ਇੰਡੀਵਿਜੂਅਲ ਇਨਕਮ ਟੈਕਸ ਰੇਟ ਆ ਉਸ ਨੂੰ ਇਨਕਰੀਜ਼ ਕਰਕੇ 39.6% ਕਰ ਦਿੱਤਾ ਜਾਊਗਾ। ਜਿਹੜੇ ਨਵਾਂ ਰੇਟ ਜਿਹੜਾ ਆ ਜਿਹੜੇ ਕਪਲ ਜੁਆਇੰਟਲੀ ਫਾਈਲ ਕਰਦੇ ਹੈਗੇ ਆ ਜਿਨ੍ਹਾਂ ਦੀ ਇਨਕਮ 5,09,300 ਤੋਂ ਉੱਤੇ ਆ ਉਹਨਾਂ ਦੇ ਉੱਤੇ ਇਹ ਜਿਹੜਾ ਲਾਗੂ ਹੋਊਗਾ। ਇਸੇ ਤਰ੍ਹਾਂ ਜਿਹੜੀਆਂ ਕਾਰਪੋਰੇਸ਼ਨਸ ਆ ਉਹਨਾਂ ਦੇ ਉੱਤੇ ਵੀ ਜਿਹੜਾ 28% ਜਿਹੜਾ ਰੇਟ ਹੋਊਗਾ ਟੈਕਸ ਦਾ, ਪਹਿਲਾਂ ਕਿ ਉਹ 21% ਹੈਗਾ ਆ। ਸੋ ਇਸੇ ਤਰ੍ਹਾਂ $1.2 ਟ੍ਰਿਲੀਅਨ ਦਾ ਟੈਕਸ ਕ੍ਰੈਡਿਟ ਹੋਊਗਾ ਕਈ ਜਿਹੜੀਆਂ ਲੋਕਾਂ ਦੇ ਲਈ। ਇਹ ਲਾਰਜੈਸਟ ਆ ਕਹਿੰਦੇ ਪਈ ਇਸ ਹਿਸਟਰੀ 'ਚ ਜੇ ਦੇਖਿਆ ਜਾਵੇ। ਇਹ ਬਹੁਤ ਸਾਰਾ ਪੈਸਾ ਜਿਹੜਾ ਕਲਾਈਮੇਟ ਨੂੰ ਜਿਹੜਾ ਆ ਪਰਪਸ ਦੇ ਲਈ ਜਿਹੜੀਆਂ ਵੱਖ-ਵੱਖ ਇੰਡਸਟਰੀਆਂ ਆ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਵੀ ਵਰਤਿਆ ਜਾਊਗਾ। ਜੀ, ਆਈਡਾਹੋ ਦੇ ਵਿੱਚ ਗਵਰਨਰ ਤੇ ਲੈਫਟੀਨੈਂਟ ਗਵਰਨਰ ਦੇ ਦਰਮਿਆਨ ਸਿੰਘ ਫਸੇ ਹੋਏ ਜਿਹੜੇ ਉਹ ਨਜ਼ਰ ਆਏ। ਇੱਕ ਦਿਨ ਦੇ ਲਈ ਆਈਡਾਹੋ ਦੇ ਗਵਰਨਰ ਬ੍ਰੈਡ ਲਿਟਲ ਸੂਬੇ ਤੋਂ ਬਾਹਰ ਗਏ ਸੀ, ਜਿਸ ਦੇ ਪਿੱਛੋਂ ਲੈਫਟੀਨੈਂਟ ਗਵਰਨਰ ਜੈਨਿਸ ਮੈਕਚਿਨ ਉਹਨਾਂ ਨੇ ਉਸੇ ਹੀ ਦਿਨ ਜਿਹੜਾ ਆ ਇੱਕ ਆਰਡਰ ਇਹ ਪਾਸ ਕਰ ਦਿੱਤਾ, ਐਗਜ਼ੀਕਿਊਟਿਵ ਆਰਡਰ ਪਾਸ ਕੀਤਾ, ਜਿਸ ਦੇ ਵਿੱਚ ਜਿੰਨੇ ਵੀ ਮਾਸਕ ਮੈਂਡੇਟ ਸਟੇਟ ਐਂਟੀਟੀਜ਼ ਦੇ ਦੁਆਰਾ ਆ ਉਹਨਾਂ ਉੱਤੇ ਬੈਨ ਲਾ ਦਿੱਤਾ ਗਿਆ ਸੀਗਾ। ਆਈਡਾਹੋ ਦੇ ਗਵਰਨਰ ਜਦ ਬ੍ਰੈਡ ਲਿਟਲ ਮੁੜ ਵਾਪਸ ਆਏ ਤਾਂ ਉਹਨਾਂ ਨੇ ਨਾਲ ਦੇ ਨਾਲ ਹੀ ਜਿਹੜਾ ਇਸ ਐਗਜ਼ੀਕਿਊਟਿਵ ਆਰਡਰ ਨੂੰ ਰਿਪੀਲ ਕਰ ਦਿੱਤਾ ਆ। ਜਿਹੜੇ ਗਵਰਨਰ ਲਿਟਲ ਆ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਕਿਹਾ ਵੀ ਜਿਹੜਾ ਐਕਸ਼ਨ ਮੈਂ ਅੱਜ ਲਿਆ ਆ ਇਹ ਕਹਿੰਦੇ ਵੀ ਜਿਹੜੇ ਮੇਰੇ ਮਗਰੋਂ ਜਿਹੜਾ ਹੋਇਆ ਸੀ ਜਦੋਂ ਮੈਂ ਟਰੈਵਲ ਕਰ ਰਿਹਾ ਸੀ ਇਹ ਗਵਰਨਟੋਰੀਅਲ ਐਕਸ਼ਨ ਜਿਹੜਾ ਹੁਣ ਨਹੀਂ ਸੀਗਾ। ਸੋ ਲੱਗ ਰਿਹਾ ਹੈ ਵੀ ਮੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਇੱਥੇ ਇਲੈਕਸ਼ਨਾਂ ਮੇ ਵੀ ਗਵਰਨਰ ਦੀਆਂ ਹੋਣਗੀਆਂ ਲੈਫਟੀਨੈਂਟ ਗਵਰਨਰ ਸਿੱਧੀ ਟੱਕਰ ਜਿਹੜੀ ਉਹ ਦੇ ਸਕਦੇ। ਦੋਨੋਂ ਹੀ ਉੱਦਾਂ ਰਿਪਬਲਿਕਨ ਪਾਰਟੀ ਦੇ ਨਾਲ ਸੰਬੰਧਿਤ ਆ, ਪਰ ਆਪਸ ਦੇ ਵਿੱਚ ਇਹਨਾਂ ਦੇ ਇਸ ਮੁੱਦੇ 'ਤੇ ਲੈ ਕੇ ਜਿਹੜੇ ਆ ਉਹ ਚਿਰ ਤੋਂ ਹੀ ਸਿੰਘ ਫਸਦੇ ਆ ਰਹੇ ਆ। ਉਹ ਕਹਿੰਦੇ ਵੀ ਇਸ ਨੇ ਪਬਲਿਕ ਸਟੰਟ ਜਿਹੜਾ ਆ, ਪੋਲੀਟੀਕਲ ਸਟੰਟ ਜਿਹੜਾ ਇਹ ਕੀਤਾ ਆ ਅਤੇ ਜਿਹੜਾ ਇਹ ਐਕਸ਼ਨ ਲਿਆ ਆ ਟੋਟਲੀ ਗੈਰ ਜ਼ਿੰਮੇਵਾਰਾਨਾ ਹੈਗਾ ਆ ਅਤੇ ਇਹ ਟੋਟਲੀ ਗਲਤ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਕੈਨੇਡਾ ਤੋਂ ਆ ਰਹੀ ਆ, ਆਪਣੇ ਗੁਆਂਢੀ ਮੁਲਕ ਤੋਂ। ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਸਰੀ ਤੋਂ ਕੁਛ ਘੰਟੇ ਦੂਰ ਕੈਮਲੂਪਸ ਟਾਊਨ ਹੈਗਾ। ਉੱਥੇ ਕੈਮਲੂਪਸ ਏਰੀਏ ਦੇ ਵਿੱਚ ਇੱਕ ਕਹਿੰਦੇ ਵੀ ਫਾਰਮਰ ਸਕੂਲ ਦੀ ਗਰਾਊਂਡਸ ਜਿਹੜੀਆਂ ਆ ਉਹਦੇ ਵਿੱਚੋਂ 215 ਦੇ ਕਰੀਬ ਬੱਚਿਆਂ ਦੇ ਜਿਹੜੇ ਪਿੰਜਰ ਮਿਲੇ ਹੈਗੇ ਆ। ਇਹ ਜਿਹੜੇ ਬੱਚੇ ਆ ਇੰਡੀਜੀਨੀਅਸ ਕਿਡਸ ਜਿਹੜੇ ਓਰੀਜਨਲ ਲੋਕ ਹੈਗੇ ਆ, ਓਰੀਜਨਲ ਇੰਡੀਅਨਸ ਜਿਹੜੇ ਲੋਕ ਜਿਹੜੇ ਓਨ ਕਰਦੇ ਆ, ਜਿਹੜੇ ਐਕਚੁਅਲ ਮਾਲਕ ਹੈਗੇ ਆ ਉਸ ਮੁਲਕ ਦੇ, ਉਹਨਾਂ ਦੇ ਬੱਚਿਆਂ ਦੇ ਸੀ। ਸਰੋਤਿਆਂ ਨੂੰ ਯਾਦ ਹੋਊਗਾ ਭਈ ਕ੍ਰਿਸਚੀਅਨ ਨੇ ਆਪਣੇ ਸਕੂਲ ਸੈਟਅਪ ਕੀਤੇ ਹੋਏ ਸੀ ਅਤੇ ਇਹ ਜਿਹੜੇ ਆ ਇੰਡੀਅਨ ਲੋਕਾਂ ਦੇ ਬੱਚੇ ਜਿਹੜੇ ਆ
ਓਰੀਜਨਲ ਇੰਡੀਅਨ ਜਿਨ੍ਹਾਂ ਨੂੰ ਰੈੱਡ ਇੰਡੀਅਨ ਵੀ ਕਹਿੰਦੇ ਨੇ ਆਪਾਂ, ਉਹਨਾਂ ਦੇ ਬੱਚੇ ਖੋਹ ਕੇ ਲਿਆ ਕੇ ਸਕੂਲਾਂ 'ਚ ਲਿਆਂਦੇ ਸੀ ਵੀ ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ, ਅਤੇ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਆ ਕ੍ਰਿਸਚੀਅਨ ਬਣਾਇਆ ਜਾਂਦਾ ਸੀ ਅਤੇ ਉਹਨਾਂ ਨੂੰ ਆਪਣਾ ਇਤਿਹਾਸ ਪੂਰੀ ਤਰ੍ਹਾਂ ਜਿਹੜਾ ਭੁਲਾਇਆ ਜਾਂਦਾ ਸੀ। ਸੋ ਜਿਹੜਾ ਨਹੀਂ ਕੋਈ ਬੱਚਾ ਮੰਨਦਾ ਸੀ ਉਸ ਨੂੰ ਦੇਖੋ ਵੀ ਹੁਣ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਗਈ, ਉਹਨਾਂ ਨੂੰ ਮਾਰ ਕੇ ਦੱਬ ਦਿੱਤਾ ਜਾਂਦਾ ਸੀ। ਸੋ ਇਹਦੇ ਸੰਬੰਧ ਦੇ ਵਿੱਚ ਕੁਛ ਸਾਲ ਪਹਿਲਾਂ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਮਾਫੀ ਵੀ ਮੰਗੀ ਸੀ ਭਈ 1890 ਤੋਂ ਲੈ ਕੇ 1978 ਤੱਕ ਰੋਮਨ ਕੈਥੋਲਿਕ ਚਰਚ ਵਾਲੇ ਜਿਹੜੇ ਇੱਦਾਂ ਦੀਆਂ ਇੰਸਟੀਟਿਊਸ਼ਨ ਸਕੂਲਸ ਉੱਥੇ ਚਲਾਉਂਦੇ ਸੀ, ਜਿਹਦੇ ਵਿੱਚ 1.5 ਲੱਖ ਦੇ ਕਰੀਬ ਉਹਨਾਂ ਜਿਹੜੇ ਓਰੀਜਨਲ ਮਾਲਕ ਆ ਜਿਹੜੇ ਉਸ ਮੁਲਕ ਦੇ, ਉਹਨਾਂ ਲੋਕਾਂ ਦੇ ਬੱਚਿਆਂ ਨੂੰ ਫਿਜ਼ੀਕਲੀ, ਇਮੋਸ਼ਨਲੀ ਅਤੇ ਸੈਕਸ਼ੂਅਲੀ ਅਬਿਊਜ਼ ਕੀਤਾ ਗਿਆ ਸੀ। ਤੁਸੀਂ ਦੇਖੋ ਵੀ ਕਿੱਡਾ ਜ਼ੁਲਮ ਆ ਹਰਜੋਤ ਸਿੰਘ ਜੀ, ਵੀ ਆਪਣੇ ਉਹਨਾਂ ਨੇ ਧਰਮ ਨੂੰ ਅਤੇ ਆਪਣੇ ਦੇਖੋ ਇਹਨਾਂ ਦੀ ਜਿਹੜੀ ਵਿਰਾਸਤ ਆ ਅਤੇ ਇਹਨਾਂ ਦੇ ਇਤਿਹਾਸ ਨੂੰ ਮਿਟਾਉਣ ਦੇ ਲਈ ਕਿੰਨਾ ਜੁਰਮ ਕੀਤਾ ਆ। ਅਤੇ ਅਜੇ ਹੋਰ ਪਤਾ ਨਹੀਂ ਇੱਦਾਂ ਦੀਆਂ ਕਿੰਨੀਆਂ ਸਾਈਟਸ, ਇਹ ਤਾਂ ਇਕੱਲੇ ਕੈਨੇਡਾ ਦੀ ਗੱਲ ਆ, ਇੱਥੋਂ ਵੀ ਜਿਹੜੀਆਂ ਕਈ ਕੁਛ ਜਿਹੜਾ ਇੱਦਾਂ ਦਾ ਲੱਭਦਾ ਰਿਹਾ ਅਤੇ ਉਹ ਲੱਭ ਸਕਦਾ ਆ। ਜਰਮਨੀ ਨੇ ਅੱਜ ਅਧਿਕਾਰਤ ਤੌਰ ਦੇ ਉੱਤੇ ਇਹ ਮੰਨਿਆ ਵੀ ਉਹਨਾਂ ਨੇ ਨਮੀਬੀਆ ਜਿਹੜਾ ਇੱਕ ਮੁਲਕ ਹੈਗਾ ਆ ਉਸ ਦੇ ਵਿੱਚ ਉਹਨਾਂ ਦੇ ਦੁਆਰਾ ਜੈਨੋਸਾਈਡ ਜਿਹੜਾ ਆ ਉਹ ਕੀਤਾ ਗਿਆ ਸੀ, ਨਸਲ ਘਾਤ ਜਿਹੜੀ ਉੱਥੇ ਦੇ 2 ਐਥਨਿਕ ਗਰੁੱਪਸ ਆ ਉਸ ਦੇ ਨਾਲ ਕੀਤੀ ਸੀ। ਇੱਕ ਜਿਹੜੀ ਸਦੀ ਆ ਉਹ ਪਹਿਲਾਂ 1 ਸੈਂਚਰੀ ਅਗੋ। ਸੋ ਇਹ ਹੁਣ ਮੌਜੂਦਾ ਤੌਰ ਦੇ ਵਿੱਚ ਉਹ ਜਿਹੜਾ ਇਲਾਕਾ ਨਮੀਬੀਆ ਜਿਹੜਾ ਆ ਉਹ ਬਣਦਾ ਹੈ। ਜਰਮਨ ਦੇ ਫੋਰਨ ਮਿਨਿਸਟਰ ਹਾਈਕੋ ਮਾਸ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਪੁਸ਼ਟੀ ਕੀਤੀ। ਕਹਿੰਦੇ ਇਸ ਚੀਜ਼ ਦੇ ਕਰਕੇ ਉਹ ਜਿਹੜੇ ਪੀੜਤ ਜਿਹੜੀ ਟਰਾਈਬਸ ਸੀਗੀਆਂ, ਐਥਨਿਕ ਗਰੁੱਪ ਸੀਗੇ, ਉਹਨਾਂ ਦੇ ਜਿਹੜੇ ਵੀ ਡਿਸੈਂਡੈਂਟਸ ਆ ਉਹਨਾਂ ਨੂੰ $1.3 ਬਿਲੀਅਨ ਰੀਕਨਸਟਰਕਸ਼ਨ ਅਤੇ ਡਿਵੈਲਪਮੈਂਟ ਦੇ ਲਈ ਰੈਪਰੇਸ਼ਨਸ ਦੇ ਤਹਿਤ ਜਿਹੜੇ ਆ ਉਹ ਦੇਣਗੇ। 1884 ਤੋਂ ਲੈ ਕੇ 1915 ਸਨ ਤੱਕ ਜਰਮਨੀ ਨੇ ਕਈ ਜਿਹੜੀਆਂ ਟੈਰੀਟਰੀਜ਼ ਆ ਜਿਹੜੀਆਂ ਅਫਰੀਕਾ ਮਹਾਂਦੀਪ ਦੇ ਵਿੱਚ ਆਉਂਦੀਆਂ ਆ ਉਹਨਾਂ ਉੱਤੇ ਉਹ ਕਾਬਜ਼ ਸੀਗੇ, ਅਤੇ ਉਸੇ ਦੌਰਾਨ ਹੀ ਇਹਨਾਂ ਨੇ ਇੱਥੇ ਜਿਹੜਾ ਇਹ ਨਸਲ ਘਾਤ ਜਿਹੜਾ ਉਹ ਕੀਤਾ ਸੀਗਾ। ਸੋ ਇੱਕ ਪਾਸੇ ਆਪਾਂ ਇੱਕ ਕੈਨੇਡਾ ਵਾਲੀ ਖਬਰ ਸੁਣ ਰਹੇ ਹਾਂ ਅਤੇ ਦੂਜੇ ਪਾਸੇ ਇਹ ਜਿਹੜੇ ਜਰਮਨ ਵਾਲੇ ਮੰਨ ਰਹੇ ਆ ਵੀ ਅਸੀਂ ਜਿਹੜਾ ਆ ਇਹ ਉੱਥੇ ਨਸਲ ਘਾਤ ਕੀਤਾ ਸੀਗਾ ਅਤੇ ਹੁਣ ਉਸ ਦਾ ਹਰਜਾਨਾ ਦੇਣ ਦੀ ਗੱਲ ਕਰ ਰਹੇ ਹਾਂ। ਸੋ ਕਹਿੰਦੇ 10,000 ਦੀ ਸੰਖਿਆ ਦੇ ਵਿੱਚ ਉਹਨਾਂ ਨੇ ਜਿਹੜੇ ਉੱਥੋਂ ਦੇ ਹਰੀਰੋ ਅਤੇ ਨਾਮਾ ਨਾਂ ਦੇ ਜਿਹੜੇ ਐਥਨਿਕ ਗਰੁੱਪਸ ਆ ਉਹਨਾਂ ਨੂੰ ਜਿਹੜਾ ਉਹ ਮਾਰ ਘੱਤਿਆ ਸੀ 1904 ਤੋਂ 1908 ਦੇ ਦਹਾਕੇ ਦੇ ਵਿੱਚ। ਉਹਨਾਂ ਦੀ ਜ਼ਮੀਨ ਅਤੇ ਉਹਨਾਂ ਦੇ ਜਿਹੜੀ ਕੈਟਲ ਹੈਗੀ ਆ ਉਸ ਦੇ ਉੱਤੇ ਉਹਨਾਂ ਨੇ ਕਬਜ਼ਾ ਜਿਹੜਾ ਉਹ ਕਰ ਲਿਆ ਸੀਗਾ ਜੀ। ਅਗਲੀ ਖਬਰ ਜਿਹੜੀ ਆ ਗੈਸ ਦੇ ਸੰਬੰਧ ਦੇ ਵਿੱਚ ਆ। ਗੈਸ ਦੀਆਂ ਪ੍ਰਾਈਸਾਂ ਇੰਨੀਆਂ ਜ਼ਿਆਦਾ ਉੱਪਰ ਚੱਲ ਗਈਆਂ ਜਿਹਦੇ ਨਾਲ ਲੋਕਾਂ ਨੇ ਹੁਣ ਹਾਹਾਕਾਰ ਮਚਾਈ ਹੋਈ ਹੈਗੀ ਆ। ਐਵਰੇਜ ਪ੍ਰਾਈਸ ਗੈਸ ਦੀ USA ਦੇ ਵਿੱਚ $3 ਦੇ ਕਰੀਬ ਆ, ਪਰ ਕੈਲੀਫੋਰਨੀਆ 'ਚ ਕਈ ਜਗ੍ਹਾ 'ਤੇ ਇਹ $5 ਦੇ ਲਾਗੇ ਵੀ ਪਹੁੰਚ ਗਈ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਨੇ ਆਪਣੇ ਆਪ ਨੂੰ ਡਿਫੈਂਡ ਕੀਤਾ ਆ, ਕਹਿੰਦੇ ਪਈ ਜਿਹੜੀ ਆ ਗੈਸ ਪ੍ਰਾਈਸਿਸ, ਗੈਸ ਦੀ ਡਿਮਾਂਡ ਬਹੁਤ ਜ਼ਿਆਦਾ ਹੋ ਗਈ ਆ। ਮੈਮੋਰੀਅਲ ਡੇ ਵੀਕਐਂਡ ਹੈਗਾ ਅਤੇ ਲਗਭਗ 34 ਮਿਲੀਅਨ ਅਮਰੀਕਨਸ ਜਿਹੜੇ ਆ ਉਹ ਐਕਸਪੈਕਟਡ ਆ ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਆਲੇ ਦੁਆਲੇ ਜਿਹੜੇ ਆ ਘੁੰਮਣ ਜਾਣਗੇ। ਸੋ ਇੰਨੇ ਜ਼ਿਆਦਾ ਲੋਕ ਜਿਹੜੇ ਆ ਉਹ ਗੈਸ ਨੂੰ ਯੂਜ਼ ਕਰਨਗੇ। ਦੂਸਰੇ ਪਾਸੇ ਜਿਹੜੇ ਟਰੱਕ ਡਰਾਈਵਰਸ ਆ ਜਿਹੜੇ ਗੈਸ ਡਿਲੀਵਰ ਕਰਦੇ ਆ, ਕਹਿੰਦੇ ਵੀ ਉਹਨਾਂ ਦੀ ਸ਼ਾਰਟੇਜ ਬਹੁਤ ਜ਼ਿਆਦਾ ਆ। 20% ਤੋਂ ਲੈ ਕੇ 25% ਟੈਂਕ ਟਰੱਕ ਜਿਹੜੇ ਆ ਉਹ ਕਹਿੰਦੇ ਪਾਰਕ ਹੈਗੇ ਆ ਪਾਰਕਿੰਗ ਲੋਟ ਦੇ ਵਿੱਚ, ਕਿਉਂਕਿ ਉਹਨਾਂ ਨੂੰ ਡਰਾਈਵਰਸ ਹੀ ਨਹੀਂ ਮਿਲ ਰਹੇ। ਇਹ ਨੈਸ਼ਨਲ ਟਰੱਕ ਕੈਰੀਅਰਸ ਨੇ ਜਿਹੜਾ CNN ਨੂੰ ਅਪ੍ਰੈਲ ਦੇ ਵਿੱਚ ਦੱਸਿਆ ਸੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪੋਲੈਂਡ ਅਤੇ ਲਿਥੁਆਨੀਆ ਦੇ ਨਾਲ ਜਿਹੜੀ ਇੱਕ ਜਹਾਜ਼ ਨੂੰ ਧੱਕੇ ਦੇ ਨਾਲ ਲੈਂਡ ਜਿਹੜਾ ਉਹ ਕਰਵਾਇਆ ਗਿਆ ਸੀ, ਉਸ ਮਾਮਲੇ ਦੇ ਵਿੱਚ ਹੁਣ FBI ਵੀ ਜਿਹੜਾ ਉਹ ਸਾਥ ਦੇ ਰਹੀ ਆ। ਇਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕਰਨਗੇ। ਜਿਹੜਾ ਰਾਇਨ ਏਅਰ ਦਾ ਜਿਹੜਾ ਜਹਾਜ਼ ਆ ਉੱਥੇ ਉਹਨਾਂ ਨੇ ਧੱਕੇ ਦੇ ਨਾਲ ਲਾ ਕੇ ਉਸ ਬੈਲਾਰੂਸ ਦੇ ਵਿੱਚ ਉਲਟ ਬੋਲਣ ਵਾਲਾ ਜਿਹੜਾ ਇੱਕ 26 ਸਾਲਾਂ ਦਾ ਪੱਤਰਕਾਰ ਸੀਗਾ ਉਸ ਨੂੰ ਉਸ ਦੇ ਵਿੱਚੋਂ ਜਿਹੜਾ ਉਹ ਕੱਢ ਲਿਆ ਸੀਗਾ। ਹੁਣ FBI ਵੀ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ, ਜਾਂਚ 'ਚ ਮਦਦ ਕਰ ਰਹੀ ਆ। ਉੱਧਰ ਹਰਜੋਤ ਸਿੰਘ ਜੀ, ਸ਼ਿਕਾਗੋ ਦੀ ਮੇਅਰ ਲੌਰੀ ਲਾਈਟਫੁੱਟ ਆ, ਉਸ ਦੇ ਖਿਲਾਫ ਲਾਸੂਟ ਜਿਹੜਾ ਉਹ ਫਾਈਲ ਕਰ ਦਿੱਤਾ ਗਿਆ ਆ। ਬੀਤੇ ਦਿਨਾਂ ਦੇ ਵਿੱਚ ਲੌਰੀ ਲਾਈਟਫੁੱਟ ਨੇ ਕਿਹਾ ਸੀਗਾ ਵੀ ਇੱਥੇ ਦਾ ਜਿਹੜਾ ਮੀਡੀਆ ਪੂਲ ਆ ਉਹ ਬਹੁਤਾਤ ਦੇ ਵਿੱਚ ਜਿਹੜਾ ਉਹ ਚਿੱਟੇ ਮੂਲ ਵਾਲਾ ਆ, ਅਤੇ ਕਹਿੰਦੀ ਵੀ ਪਰ ਮੈਂ ਸਿਰਫ ਜਿਹੜੇ ਆ ਉਹ ਜਰਨਲਿਸਟ ਆਫ ਕਲਰ ਜਿਹੜੇ ਆ ਜਿਹੜੇ ਮਾਈਨੋਰਟੀਜ਼ ਵਾਲੇ ਆ ਜਾਂ ਬਲੈਕ ਆ ਜਾਂ ਹੋਰ ਜਿਹੜੇ ਮੂਲ ਵਾਲੇ ਆ ਉਹਨਾਂ ਨੂੰ ਹੀ ਆਪਣੀ ਇੰਟਰਵਿਊ ਜਿਹੜੀ ਉਹ ਦਊਂਗੀ।
ਥਾਮਸ ਕੈਟਨੈਕੀ ਅਤੇ ਉਸ ਦਾ ਇੰਪਲੋਇਰ ਡੇਲੀ ਕਾਲਰ ਨਿਊਜ਼ ਫਾਊਂਡੇਸ਼ਨ ਆ, ਉਹਨਾਂ ਨੇ ਇਸ ਦੇ ਖਿਲਾਫ ਮੇਅਰ ਦੇ ਖਿਲਾਫ ਹੁਣ ਲਾਸੂਟ ਫਾਈਲ ਕੀਤਾ ਆ। ਉਹਨਾਂ ਦਾ ਇਹ ਦਾਅਵਾ ਹੈ ਵੀ ਇਹਨਾਂ ਦੇ ਵਿੱਚ ਜਿਹੜੀ ਫਸਟ ਅਮੈਂਡਮੈਂਟ ਰਾਈਟਸ ਹੈਗੇ ਆ ਉਸ ਦੀ ਵਾਇਲੇਸ਼ਨ ਹੈਗੀ ਆ, ਜਿਹੜੀ ਕਿ ਸਾਰਿਆਂ ਨੂੰ ਇਕੁਅਲ ਪ੍ਰੋਟੈਕਸ਼ਨ ਜਿਹੜੀ ਉਹ ਦਿੰਦੀ ਆ। ਜੀ, ਅਗਲੀ ਖਬਰ ਜਿਹੜੀ ਆ CDC ਦੇ ਸੰਬੰਧ ਦੇ ਵਿੱਚ ਆਪਾਂ ਦੱਸਿਆ ਸੀ ਕੈਲੀਫੋਰਨੀਆ ਨੇ, ਹੋਰ ਸਟੇਟਾਂ ਨੇ ਵੀ ਬਹੁਤ ਸਾਰੇ ਜਿਹੜੇ ਲੋਟੋ ਟਾਈਪ ਡਰਾ ਲੋਕਾਂ ਨੂੰ ਇਨਸੈਂਟਿਵ ਦੇਣੇ ਸ਼ੁਰੂ ਕੀਤੇ ਹੈਗੇ ਆ। ਅੱਜ ਜਿਹੜੀ US ਦੀ ਫੈਡਰਲ ਗਵਰਨਮੈਂਟ ਆ, ਉਹਨਾਂ ਨੇ ਵੀ ਕਹਿ ਦਿੱਤਾ ਵੀ ਜਿਹੜੇ ਇੰਪਲਾਇਰਸ ਆ ਉਹ ਆਪਣੇ ਇੰਪਲਾਈਜ਼ ਨੂੰ ਜਿਹੜੇ ਇਨਸੈਂਟਿਵ ਕਿਸੇ ਨਾ ਕਿਸੇ ਤਰ੍ਹਾਂ ਦੇ ਸਕਦੇ ਆ ਜੇ ਉਹ ਵੈਕਸੀਨ ਲਵਾਉਂਦੇ ਆ। ਸੋ ਇਹਦਾ ਮਤਲਬ ਇਹ ਹੋਊਗਾ ਵੀ ਇੰਪਲਾਇਰ ਨੂੰ ਕੋਈ ਸੂ ਨਹੀਂ ਕਰ ਸਕੇਗਾ ਲੇਟਰ ਔਨ ਪੇ ਜੀ ਮੈਂ ਵੈਕਸੀਨ ਨਹੀਂ ਲਵਾਇਆ ਅਤੇ ਤੁਸੀਂ ਮੇਰੀ ਜਿਹੜੀ ਆ ਡਿਸਕ੍ਰਿਮੀਨੇਸ਼ਨ ਕਰ ਦਿਓ, ਲਾਫ ਸੂਟ ਫਾਈਲ ਕਰ ਦਿਓ ਜਾਂ ਇਕੁਅਲ ਇੰਪਲਾਇਮੈਂਟ ਓਪਰਚੁਨਿਟੀ ਕਮਿਸ਼ਨ ਦੇ ਕੋਲ ਕੰਪਲੇਨ ਫਾਈਲ ਕਰ ਦਿਓ। ਸੋ ਪੂਰਾ ਜਿਹੜਾ ਜ਼ੋਰ ਆ ਲੱਗਾ ਹੋਇਆ ਵੀ ਵੱਧ ਤੋਂ ਵੱਧ ਜਿਹੜੇ ਲੋਕ ਆ ਉਹ ਵੈਕਸੀਨ ਲਵਾ ਲੈਣ। ਜੀ, ਸਮਾਂ ਬਣਾਈ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਜਾਣ ਤੋਂ ਪਹਿਲਾਂ ਅੱਜ ਦੀ ਜਿਹੜੇ ਸਟਾਕ ਮਾਰਕੀਟ ਦੇ ਬਾਰੇ ਜਾਣਕਾਰੀ ਦਿੰਦੇ ਜਾਈਏ। ਤੇਲ ਦੀਆਂ ਕੀਮਤਾਂ ਤਾਂ ਹਰਜੋਤ ਸਿੰਘ ਜੀ ਵੱਧ ਹੀ ਰਹੀਆਂ ਆ। ਡਾਓ ਜੋਨਸ ਵੀ ਤਾਂ ਨੂੰ ਜਿਹੜਾ ਉਹ ਜਾਈ ਜਾਂਦੇ ਆ। ਅੱਜ ਫਿਰ 65 ਪੁਆਇੰਟ ਇਸ ਦੇ ਵਿੱਚ ਇਜ਼ਾਫਾ ਆ ਉਹ ਦੇਖਿਆ ਗਿਆ ਹੈ। 34,529 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਵੀ ਜਿਹੜੇ 12 ਪੁਆਇੰਟਾਂ ਦਾ ਇਜ਼ਾਫਾ ਹੋਇਆ, 13,748 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 3 ਪੁਆਇੰਟ ਵਧੇ, 4204 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.58% ਰਹੀ ਅਤੇ ਸੋਨੇ ਦਾ ਭਾਅ ਵੀ ਕਾਫੀ ਵਧਿਆ ਆ, $1904 ਪ੍ਰਤੀ ਆਉਂਸ ਹੋਇਆ। ਇੱਕ $1 ਦੀ ਕੀਮਤ ਕੈਨੇਡਾ ਦੇ $1.21 ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ $72.40 ਦੇ ਬਰਾਬਰ ਰਹੀ ਹੈ। ਜੀ, ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਉਹ ਹੁਣ ਸਮਾਪਤ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।